ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਨੀਲਮ ਕੌਰ ਤੇ मैं TV 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਜੀ ਡਾਕਟਰ ਸਾਹਿਬ, ਅੱਜ 20 ਅਗਸਤ 2014 4 ਭਾਦੋ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਕਿਸੇ ਅਹਿਮ ਮੁੱਦੇ ਨਾਲ। ਕੀ ਹੈ ਅੱਜ ਦਾ ਅਹਿਮ ਮੁੱਦਾ? ਸਭ ਤੋਂ ਪਹਿਲਾਂ ਅਸੀਂ ਪੂਰੇ ਦੁੱਖ ਦਾ ਇਜ਼ਹਾਰ ਕਰਦੇ ਹਾਂ ਕਿ ਗਲੋਬਲ ਪੋਸਟ ਐਸੋਸੀਏਟਡ AFP ਏਜੰਸੀ ਫ੍ਰੈਂਚ ਪ੍ਰੈਸ ਦੇ ਪੱਤਰਕਾਰ ਜੇਮਸ ਫੋਲੀ, ਜਿਸ ਦਾ 2012 ਦੇ ਵਿੱਚ ਸੀਰੀਆ ਦੇ ਵਿੱਚ ਅਪਹਰਨ ਹੋਇਆ ਸੀ, ਕਿਡਨੈਪ ਕੀਤਾ ਗਿਆ ਸੀ ਜੀ, ਉਸ ਨੂੰ ਇਸਲਾਮਿਕ ਸਟੇਟ ਦੇ ਦਾਅਵੇਦਾਰਾਂ ਨੇ ਜਿਹੜਾ ਮੁਖੀ ਆਪਣੇ ਆਪ ਨੂੰ ਖਲੀਫਾ ਐਲਾਨਦਾ ਹੈ ਉਸ ਦਾ ਸਿਰ ਕਲਮ ਕਰ ਦਿੱਤਾ ਹੈ। ਉਸ ਨੂੰ ਬੜੀ ਬੇਰਹਿਮੀ ਦੇ ਨਾਲ ਮਾਰਨ ਦੀ ਵੀਡੀਓ ਜਾਰੀ ਹੋਈ ਜੀ, ਔਰ ਅਮਰੀਕਨ ਅਧਿਕਾਰੀਆਂ ਨੇ ਵੀ ਉਸ ਵੀਡੀਓ ਦੀ ਜਿਹੜੀ ਹੈ ਉਹ ਪੁਸ਼ਟੀ ਕੀਤੀ ਹੈ ਕਿ ਵੀ ਇਹ ਜੈਨੂਨ ਹੈ। ਔਰ ਇਸ ਦੇ ਉੱਤੇ ਹੀ ਪ੍ਰੈਜ਼ੀਡੈਂਟ ਓਬਾਮਾ ਨੇ ਇਹ ਟਿੱਪਣੀ ਕੀਤੀ ਹੈ ਕਿ ਜਿਸ ਤਰੀਕੇ ਨਾਲ ਇਸ ਪੱਤਰਕਾਰ ਨੂੰ ਮਾਰਿਆ ਗਿਆ ਇਹ ਅੰਤਰ ਆਤਮਾ ਨੂੰ ਝੰਜੋੜਨ ਵਾਲਾ ਹੈ ਜੀ। ਔਰ ਕਿਉਂਕਿ ਇਹ ਵੀ ਇੱਕ ਗੋਡ ਫੀਅਰਿੰਗ ਪ੍ਰੈਜ਼ੀਡੈਂਟ ਹੈ, ਉਹਨੇ ਕਿਹਾ ਵੀ ਕੋਈ ਵੀ ਰੱਬ ਕਿਸੇ ਮਜ਼ਹਬ ਦਾ ਵੀ ਹੋਏ ਇਸ ਕਿਸਮ ਦੀ ਹਰਕਤ ਦੀ, ਇਸ ਕਿਸਮ ਦੀ ਘਟੀਆ ਜਿਹੜੀ ਜੋ ਕੀਤਾ ਗਿਆ ਕਰਤੂਤ, ਉਸ ਦੀ ਹਮਾਇਤ ਨਹੀਂ ਕਰ ਸਕਦਾ। ਜੇਮਸ ਫੋਲੀ ਇੱਕ ਬੜਾ ਬਹਾਦਰ ਜਰਨਲਿਸਟ ਰਿਹਾ, ਕਿਉਂਕਿ 2011 ਦੇ ਵਿੱਚ ਜਦੋਂ ਲੀਬੀਆ 'ਚ ਗਦਾਫੀ ਦੇ ਖਿਲਾਫ ਕਾਰਵਾਈ ਹੋਈ ਔਰ ਕਾਫੀ ਲੰਬਾ ਵਕਤ ਤੋਂ ਉੱਥੇ ਵੀ ਹਿੰਸਕ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਕਾਰਵਾਈਆਂ, ਇਹਦੇ ਬਾਵਜੂਦ ਕਿ 40 ਸਾਲ ਬਾਅਦ ਗਦਾਫੀ ਦਾ ਤਖਤਾ ਪਲਟਿਆ ਗਿਆ, ਉਸ ਦੇ ਮੁੰਡੇ ਕੋਈ ਫੜ ਲਏ, ਕੋਈ ਮਾਰਤੇ, ਕੋਈ ਔਨ ਦਾ ਰਨ ਕਰ ਦਿੱਤੇ ਜੀ। ਤੇ ਉਦੋਂ ਵੀ ਇਸ ਦਾ ਜੇਮਸ ਫੋਲੀ ਦਾ ਅਪਹਰਣ ਹੋਇਆ ਸੀ, ਕਿਡਨੈਪ ਹੋਇਆ ਸੀ, ਜਾਨਲੇਵਾ ਹਮਲਾ ਵੀ ਹੋਇਆ ਸੀ, ਪਰ ਉਹਦੇ 'ਚੋਂ ਇਹ ਫਿਰ ਛੁਡਾ ਲਿਆ ਗਿਆ ਸੀ, ਸਰਵਾਈਵ ਕਰ ਗਿਆ ਸੀ ਜੀ। ਔਰ ਹੁਣ ਦੁਬਾਰਾ ਉਹਨੇ ਸੀਰੀਆ ਦੇ ਵਿੱਚ ਕਵਰੇਜ ਦੇ ਲਈ ਉਹ ਗਿਆ। ਔਰ ਇਹ ਵੀ ਦੇਖੋ, ਬਹੁਤ ਵਾਰ ਅਸੀਂ ਇਹਨਾਂ ਪੱਛਮ ਦੇ ਲੋਕਾਂ ਦੀਆਂ ਜਾਂ ਇਹਨਾਂ ਦੇ ਕਲਚਰ ਦੀਆਂ ਖਾਮੀਆਂ, ਕਮਜ਼ੋਰੀਆਂ ਵੱਲ ਇਸ਼ਾਰਾ ਕਰਦੇ ਹਾਂ। ਮੈਂ ਸਮਝਦਾ ਵੀ ਜਿਸ ਡਿਵੋਸ਼ਨ ਨਾਲ, ਜਿਸ ਲਗਾਵ ਨਾਲ, ਜਿਸ ਭਗਤੀ ਨਾਲ ਇਹ ਆਪਣੇ ਕਿੱਤੇ ਨੂੰ ਜਿਸ ਨੂੰ ਵੀ ਚੁਣਦੇ ਨੇ ਉਹਦੇ 'ਚ ਲੱਗਦੇ ਨੇ, ਉਹ ਸਾਡੇ 'ਚ ਬਹੁਤ ਘਾਟ ਹੈ। ਅਸੀਂ ਲੋਕ ਤਾਂ ਗਰੀਡੀ ਕਿਸਮ ਦੇ ਲੋਕ ਹੈ, ਕਿਤੇ ਕੰਮ ਕਰਦੇ ਹਾਂ $100 ਮਿਲਦਾ ਹੈ, 150 ਮਿਲ ਜਾਏ, ਅਸੀਂ ਭਾਵੇਂ 20 ਸਾਲ ਉੱਥੇ ਕੰਮ ਕੀਤਾ ਹੋਏ ਛੱਡ ਕੇ ਦੂਜੇ ਪਾਸੇ ਤੁਰੇ ਹੁੰਦੇ ਜੀ। ਲੇਕਿਨ ਇਹਨਾਂ 'ਚ ਜੇ ਅੱਜ ਬਹੁਤ ਸਾਰੀ ਸਾਇੰਸ ਦੀਆਂ ਕਾਢਾਂ ਅਸੀਂ ਦੇਖਦੇ ਹਾਂ, ਦੁਨੀਆ 'ਚ ਬਹੁਤ ਸਾਰੇ ਹਿਊਮਨ ਰਾਈਟਸ ਦੇ ਹਵਾਲੇ ਨਾਲ ਵੀ ਜੋ ਚੀਜ਼ਾਂ ਸਾਹਮਣੇ ਆਉਂਦੀਆਂ ਨੇ, ਜਾਂ ਐਨਵਾਇਰਨਮੈਂਟ ਦੇ ਹਵਾਲੇ ਨਾਲ, ਜਾਂ ਕਿਸੇ ਵੀ ਉਹਦੇ 'ਚ ਤੁਸੀਂ ਦੇਖੋਗੇ ਇਹਨਾਂ ਦੇ ਹੀ ਕੋਈ ਨਾ ਕੋਈ ਬੰਦੇ ਜਾਂ ਔਰਤਾਂ ਉਹ ਲੱਗੇ ਹੁੰਦੇ ਨੇ ਸਿਰ ਸੁੱਟ ਕੇ ਜੀ। ਹੁਣ ਇਹ ਜਿਹੜਾ ਜਰਨਲਿਜ਼ਮ ਦਾ ਕੰਮ ਹੈ, ਪੱਤਰਕਾਰੀ ਦਾ, ਬੇਸ਼ੱਕ ਅਸੀਂ ਵੀ ਜੋ ਕਰਦੇ ਹਾਂ ਮਾੜੇ ਮੋਟੇ ਇਸ ਪੱਤਰਕਾਰੀ ਦੇ ਖਾਤੇ 'ਚ ਹੀ ਆ ਜਾਂਦਾ ਹੈ, ਪਰ ਅਸੀਂ ਆਪਣੇ ਘਰਾਂ 'ਚ ਉੱਠ ਕੇ ਆਉਂਦੇ ਹਾਂ, ਇੱਥੇ ਇੱਕ ਬੈਠੇ ਲੋਕ ਖਬਰਾਂ ਚਾਰ ਪੜ੍ਹ ਕੇ। ਪੰਜਾਬੀ ਜਰਨਲਿਜ਼ਮ ਤਾਂ ਬਿਲਕੁਲ ਹੀ ਕਾਪੀ ਪੇਸਟ ਬਣ ਗਿਆ। ਕੱਲ੍ਹ ਹੀ ਮੇਰੀ ਇੱਕ ਚੰਗੇ ਜਰਨਲਿਸਟ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਜੀ ਪੰਜਾਬ ਦੇ ਵਿੱਚ ਇਨਵੈਸਟੀਗੇਟਿਵ ਜਰਨਲਿਜ਼ਮ ਕਿੱਥੇ ਹੈ ਜੀ? ਕੋਈ ਸਟੋਰੀ ਉਹੀ ਖਬਰ ਬਹੁਤਿਆਂ ਨੇ ਕਾਪੀ ਪੇਸਟ ਕੀਤੀ ਹੁੰਦੀ, ਇੱਕ ਥਾਂ ਤੋਂ ਚੁੱਕੀ ਦੂਜੀ ਥਾਂ ਤੇ ਲਾਤੀ, ਆਪਣਾ ਨਾਂ ਉਹਦੇ ਤੇ ਲਿਖਿਆ ਹੁੰਦਾ ਹੈ ਜੀ ਆਪਣੀ। ਕਈ ਤਾਂ ਨਿਊਜ਼ ਏਜੰਸੀਆਂ ਵੀ ਝੂਠੀਆਂ ਇੱਧਰੋਂ ਉੱਧਰੋਂ ਚੋਰੀ ਕਰਕੇ ਹੀ ਖਬਰਾਂ ਹੁੰਦੀਆਂ ਨੇ। ਕੋਈ ਅਦਰਵਾਈਜ਼ ਇਹ ਪੰਜਾਬ ਦੇ ਵਿੱਚ ਸੱਚਮੁੱਚ ਪੱਤਰਕਾਰੀ ਦੇ ਨਾਂ ਥੱਲੇ ਜਾਂ ਖਰੀਦੇ ਹੋਏ ਨੇ, ਕੋਈ ਅਜੀਤ, ਕੋਈ ਟ੍ਰਿਬਿਊਨ, ਕੋਈ ਅਖਬਾਰਾਂ, ਉਹ ਉਹਨਾਂ ਦੀ ਜੋ ਤਨਖਾਹ ਦਿੰਦੀਆਂ ਉਹਨਾਂ ਨੇ ਉਹਨਾਂ ਕੇ ਹਿਸਾਬ ਨਾਲ ਹੀ ਖਬਰ ਦੇਣੀ ਹੈ ਤਾਂ ਕਿ ਉਹਨਾਂ ਦੀ ਨੌਕਰੀ ਬਰਕਰਾਰ ਰਹੇ ਜੀ। ਇਲੈਕਟ੍ਰੋਨਿਕ ਮੀਡੀਆ 'ਚ ਜਿਸ ਤਰੀਕੇ ਨਾਲ ਬਾਦਲ ਕਿਆਂ ਨੇ ਜੱਫਾ ਮਾਰਿਆ ਔਰ PTC ਹੋਏ, ਦੂਸਰਾ ਉਹ ਇੱਕ ਟੱਬਰ ਦਾ ਹੀ ਚੈਨਲ ਬਣ ਗਿਆ, ਔਰ ਜਿਹੜੇ ਚੰਗੇ ਚੰਗੇ ਕਈ ਪੱਤਰਕਾਰ ਨੇ ਉਹ ਉੱਥੇ ਨੌਕਰੀ ਕਰਦੇ ਨੇ ਔਰ ਆਪਣੀ ਉਹਨਾਂ ਨੇ ਆਤਮਾ ਨੂੰ ਕੁੱਟਿਆ ਹੋਇਆ, ਮਾਰਿਆ ਹੋਇਆ। ਕੋਈ ਇਹ ਨਹੀਂ ਹੈ। ਨਹੀਂ ਤਾਂ ਜਿਸ ਕਿਸਮ ਦਾ ਵਰਤਾਰਾ ਜੋ ਅਕਾਲੀਆਂ ਦਾ ਹੈ, ਜੋ ਪੰਜਾਬ 'ਚ ਕਰਪਸ਼ਨ ਹੈ, ਜੋ ਡਰੱਗਸ ਦੇ ਹਵਾਲੇ ਨਾਲ ਹੈ, ਜੇ ਡਰੱਗਸ ਨਾਲ ਸੰਬੰਧਿਤ ਵੀ ਕੋਈ ਵੀਡੀਓ ਸਾਹਮਣੇ ਆਈ ਹੈ ਕਿ ਕੀ ਹੈ, ਤਾਂ ਉਹ ਬਾਹਰਲਿਆਂ 'ਚੋਂ ਕਿਸੇ ਨੇ ਬਣਾਈ ਹੋਈ ਹੈ ਜਾ ਕੇ ਜੀ। ਲੇਕਿਨ ਇਹਦੇ ਉਲਟ ਇਹ ਜੇਮਸ ਫੋਲੀ ਵਰਗੇ ਜਰਨਲਿਸਟ ਨੇ ਕਿ ਵੀ ਤੁਹਾਡੇ ਤੇ ਜਾਨਲੇਵਾ ਹਮਲਾ, ਕਿਡਨੈਪਿੰਗ ਹੋਈ, ਤੁਸੀਂ ਸਰਵਾਈਵ ਕਰਕੇ ਆਏ ਹੋ, ਤੁਸੀਂ ਫਿਰ ਵਾਪਸ ਫੀਲਡ ਦੇ ਵਿੱਚ ਪਹੁੰਚ ਗਏ ਕਿ ਜੀ ਮੈਂ ਤਾਂ ਐਜ਼ ਏ ਜਰਨਲਿਸਟ, ਪੱਤਰਕਾਰ, ਮੇਰੇ ਫਰਜ਼ ਨੇ ਕਿ ਮੈਂ ਸੱਚ ਨੂੰ ਬਾਹਰ ਲਿਆਉਣਾ। ਸੋ ਅਸੀਂ ਸਮਝਦੇ ਹਾਂ ਕਿ ਇਹ ਇੱਕ ਬਹੁਤ ਜ਼ੋਖਮ ਭਰਿਆ ਕੰਮ ਹੈ।
ਜਰਨਲਿਜ਼ਮ ਦਾ, ਜੇ ਕੋਈ ਟਰੂ ਜਰਨਲਿਸਟ ਹੈ। ਜੀ ਜੀ ਬਿਲਕੁਲ। ਤੇ ਜੇ ਬਿਲਕੁਲ ਕਾਪੀ ਛਾਪ ਹੀ ਕੰਮ ਹੈ ਜਾਂ ਤਨਖਾਹੀਆਂ ਹੀ ਨੇ, ਜਿਵੇਂ ਸਾਡੇ ਬਹੁਤ ਸਾਰੇ ਮੈਂ ਦੇਖਦਾ ਵੀ ਥੋੜਾ ਬਹੁਤ ਯਤਨ ਹੁੰਦਾ। ਹਾਲਾਂਕਿ ਇੱਕ ਗੱਲ ਚੰਗੀ ਹੈ ਕਿ ਪੰਜਾਬ 'ਚ ਬਹੁਤ ਸਾਰੇ ਯੰਗ ਮੁੰਡੇ ਕੁੜੀਆਂ ਜਰਨਲਿਜ਼ਮ ਦੇ ਫੀਲਡ 'ਚ ਆਏ ਨੇ, ਜਰਨਲਿਜ਼ਮ ਐਜ਼ ਏ ਸਬਜੈਕਟ ਯੂਨੀਵਰਸਿਟੀਜ਼ ਦੇ ਵਿੱਚ ਉਹਦੇ ਕੋਰਸ ਨੇ। ਲੇਕਿਨ ਜਦੋਂ ਤੁਸੀਂ ਕਿਸੇ ਨਾਲ ਰਾਬਤਾ ਕਰਦੇ ਹੋ ਜਾਂ ਕਿਸੇ ਨਾਲ ਦੂਸਰਾ, ਮਤਲਬ ਮੈਨੂੰ ਉਹ ਪੈਸ਼ਨ ਨਹੀਂ ਕਿਤੇ ਵੀ ਨਜ਼ਰ ਆਉਂਦਾ। ਉਹ ਪਹਿਲਾਂ ਤੁਹਾਡੇ ਨਾਲ ਤਨਖਾਹ ਨੈਗੋਸ਼ੀਏਟ ਕਰਨਾ ਚਾਹੁੰਦੇ ਨੇ ਕੀ ਹੈਗਾ, ਔਰ ਉਹ ਵੀ ਜਿਹੜਾ ਹੈ ਫਿਰ ਉਨਾ ਕੁ ਦਾਇਰਾ ਕਾਰ, ਜੇ ਤੁਸੀਂ ਕਿਸੇ ਨੂੰ ਕੰਮ ਦਿੰਦੇ ਵੀ ਹੋ, ਬਾਅਦ 'ਚ ਤੁਹਾਨੂੰ ਲੱਗਦਾ ਵੀ ਇਹ ਤਾਂ ਕੰਮ ਕਿਸੇ ਹੋਰ ਦਾ ਕੀਤਾ ਹੋਇਆ, ਉਹਨਾਂ ਨੇ ਉੱਥੋਂ ਕਾਪੀ ਪੇਸਟ ਹੀ ਕੀਤਾ ਹੈ। ਸੋ ਇਹ ਜਦੋਂ ਤੱਕ ਤੁਸੀਂ ਕਿਸੇ ਚੀਜ਼ ਨੂੰ ਐਜ਼ ਏ ਚੈਲੰਜ ਨਹੀਂ ਲੈਂਦੇ, ਔਰ ਕਿੱਥੇ ਉਹ ਪੱਤਰਕਾਰ ਨੇ, ਜਰਨਲਿਸਟ ਨੇ, ਹੁਣ ਅਫਗਾਨਿਸਤਾਨ 'ਚ ਜੋ ਕੁਛ ਚੱਲਿਆ 10 ਸਾਲ ਜਾਂ ਹੁਣ ਵੀ ਚੱਲ ਰਿਹਾ, ਕਿਸ ਕਿਸਮ ਦੇ ਬਹਾਦਰ ਉਹ ਜਰਨਲਿਸਟ ਨੇ ਜਿਹੜੇ ਉੱਥੋਂ ਬੈਠ ਕੇ ਜਿਹੜਾ ਉਹ ਕੰਮ ਕਰਦੇ ਨੇ। ਔਰ ਇਰਾਕ ਦੇ ਵਿੱਚ ਖਾਸ ਤੌਰ 'ਤੇ ਜੋ ਹੁਣ ਚੱਲ ਰਿਹਾ ਉਸ ਨੂੰ ਵੀ ਕਵਰ ਤਾਂ ਕੋਈ ਕਰ ਰਹੇ ਨੇ, ਉਹੀ ਨੇ ਜਿਨ੍ਹਾਂ ਨੂੰ ਜਾਨ ਦੀ ਪਰਵਾਹ ਨਹੀਂ ਹੈ, ਕਿਉਂਕਿ ਉਹਨਾਂ ਦਾ ਇਸ਼ਕ ਹੈ। ਜਦੋਂ ਅਸੀਂ ਮੁਹੱਬਤ ਜਾਂ ਇਸ਼ਕ ਦੀ ਗੱਲ ਕਰਦੇ ਹਾਂ, ਇਸ਼ਕ ਹਕੀਕੀ, ਇਸ਼ਕ ਮਜ਼ਾਜੀ, ਇਹ ਤਾਂ ਨੋਨ ਟਰਮਸ ਨੇ ਦੂਸਰੀ ਦੁਨੀਆ ਦੀਆਂ। ਪਰ ਮੈਂ ਸਮਝਦਾ ਵੀ ਤੁਸੀਂ ਉਸ ਕਿੱਤੇ 'ਚ ਹੀ ਕੁਝ ਕਰ ਸਕਦੇ ਹੋ, ਕੁਝ ਨਵੀਂ ਪੈੜ ਪਾ ਸਕਦੇ ਹੋ ਜਿੱਥੇ ਤੁਹਾਡਾ ਇਸ਼ਕ ਹੈ। ਔਰ ਇਸ਼ਕ ਦੇ ਵਿੱਚ ਮੌਤ ਦੀ ਕੋਈ ਥਾਂ ਨਹੀਂ ਹੁੰਦੀ, ਉਹਦਾ ਕੋਈ ਖੌਫ ਨਹੀਂ ਹੁੰਦਾ, ਕੋਈ ਡਰ ਨਹੀਂ ਹੁੰਦਾ। ਜੀ ਜੀ। ਹਾਲਾਂਕਿ ਇੰਟਰਨੈਸ਼ਨਲੀ ਕਮੇਟੀ CF ਫਾਰ ਜਰਨਲਿਸਟ ਬਣੀ ਹੋਈ ਹੈ ਇੱਥੇ, ਔਰ ਮੈਨੂੰ ਯਾਦ ਹੈ ਵੀ ਪੰਜਾਬ 'ਚ ਵੀ ਜਦੋਂ ਕੋਈ 90ਵਿਆਂ ਦੇ ਦੌਰ ਦੇ ਵਿੱਚ ਕਿਸੇ ਪੱਤਰਕਾਰ ਨੂੰ ਫੜਿਆ ਜਾਂਦਾ ਸੀ ਜਾਂ ਹਰਾਸ ਕੀਤਾ ਜਾਂਦਾ ਸੀ ਜਾਂ ਮਾਰਿਆ ਵੀ ਗਿਆ ਕੁਛ ਨੂੰ, ਤੇ ਅਸੀਂ ਇਹਨਾਂ ਦੇ ਕੋਲ ਰਿਪੋਰਟਿੰਗ ਲਿਆਉਂਦੇ ਸੀ ਕਮੇਟੀ ਫਾਰ ਜਰਨਲਿਸਟ, ਔਰ ਉਹ ਕਾਰਵਾਈ ਵੀ ਥੋੜੀ ਬਹੁਤ ਕਰਦੇ ਸੀ। ਪਰ ਜਿਹੜੇ ਇਸ ਕਿਸਮ ਦੇ ਨੇ, ਇੱਕ ਪਾਸੇ ਮੈਂ ਸਮਝਦਾ ਹਾਂ ਵੀ ਜੇਮਸ ਫੌਲੀ ਨੇ ਆਪਣੀ ਇਹ ਜਿਹੜੀ ਹੈ ਉਹ ਸ਼ਹਾਦਤ, ਇਹਨੂੰ ਮੈਂ ਕਹਾਂਗਾ, ਇਹ ਪੱਤਰਕਾਰਤਾ ਦੇ ਲਈ ਹੈ। ਔਰ ਪੱਤਰਕਾਰਤਾ ਦਾ ਮੂਲ ਮੁੱਦਾ ਇਹੀ ਹੁੰਦਾ ਹੈ ਕਿ ਸੱਚ ਲੋਕਾਂ ਦੇ ਸਾਹਮਣੇ ਲਿਆਉਣ ਜੀ, ਕਿ ਉੱਥੇ ਕੀ ਵਾਪਰ ਰਿਹਾ, ਉਹਨਾਂ ਦੇ ਵਿਊ ਨਹੀਂ ਹੁੰਦੇ। ਜੇ ਤੁਸੀਂ ਇੰਡੀਅਨ ਮੀਡੀਆ ਦੇ ਹਵਾਲੇ ਨਾਲ ਦੇਖੋ, ਜਿਹਨੂੰ ਅੱਜ ਬਹੁਤ ਸਾਰਾ ਹਿੰਦੂ ਤਵੀਆਂ ਨੇ ਲਿਆ ਹੋਇਆ, ਉਹ ਰਿਪੋਰਟਿੰਗ ਘੱਟ ਕਰਦੇ ਨੇ, ਆਪਣੇ ਵਿਊ ਜ਼ਿਆਦਾ ਦੇ ਰਹੇ ਹੁੰਦੇ, ਆਪਣੇ ਵਿਚਲਾ ਜਿਹੜਾ ਉਹਨਾਂ ਦਾ ਹਿੰਦੂਤਵ ਹੈ ਉਹ ਬਾਹਰ ਆ ਰਿਹਾ ਹੁੰਦਾ ਜੀ। ਜਰਨਲਿਸਟ ਜਾਂ ਪੱਤਰਕਾਰ ਦਾ ਕੰਮ ਰਾਏ ਦੇਣਾ ਨਹੀਂ ਜੀ, ਬਿਲਕੁਲ। ਹਾਂ, ਜਿਹੜੇ ਕਮੈਂਟੇਟਰ ਨੇ, ਅਸੀਂ ਕਮੈਂਟਰੀ ਕਰਦੇ ਹਾਂ, ਖਬਰਾਂ ਤੇ ਕਰਦੇ ਹਾਂ। ਹਾਂ, ਸਾਡਾ ਇੱਕ ਵਿਊ ਹੈ, ਸਾਡਾ ਇੱਕ ਓਪੀਨੀਅਨ ਹੈ, ਅਸੀਂ ਉਹਦੇ 'ਚ ਬਾਇਸ ਵੀ ਹੋ ਸਕਦੇ ਹਾਂ। ਅਸੀਂ ਖਾਲਿਸਤਾਨ ਦੇ ਐਂਗਲ ਤੋਂ ਗੱਲ ਕਰਾਂਗੇ, ਸਾਨੂੰ ਕੀ ਸੂਟ ਹੁੰਦਾ ਹੈ। ਪਰ ਜਿਹੜੇ ਪੱਤਰਕਾਰ ਨੇ ਔਨ ਦਾ ਗਰਾਊਂਡ, ਉਹਨਾਂ ਦਾ ਬਾਇਸ ਹੋਣਾ ਜਾਂ ਉਹਨਾਂ ਵਿਚਲਾ ਹਿੰਦੂਤਵੀ ਜਿਹੜਾ ਉਹ ਬਿਆਨ ਕਰ ਰਿਹਾ, ਦੂਜੀ ਪਾਸੇ ਨੂੰ ਤੁਸੀਂ ਕਿਲ ਕਰ ਰਹੇ ਹੋ। ਸੋ ਇਹ ਆਪਣੇ ਆਪ ਦੇ ਵਿੱਚ ਪੱਤਰਕਾਰਤਾ ਇੱਕ ਉਸ ਲੈਵਲ ਦਾ ਕੰਮ ਹੈ ਜਿੱਥੇ ਤੁਸੀਂ ਸੱਚ ਨੂੰ ਬਾਹਰ ਲਿਆਉਂਦੇ ਹੋ। ਸੋ ਇੱਕ ਪਾਸੇ ਮੈਂ ਸਮਝਦਾ ਵੀ ਇਸ ਕਿਸਮ ਦੇ ਪੱਤਰਕਾਰ ਉਹਨਾਂ ਨਵੇਂ ਪੱਤਰਕਾਰਾਂ ਲਈ ਵੀ, ਜਿਹੜੇ ਪੱਛਮੀ ਦੁਨੀਆ 'ਚੋਂ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ 'ਚੋਂ, ਜਿਵੇਂ ਹੁਣ ਅਲ ਜਜ਼ੀਰਾ ਨੈਟਵਰਕ ਹੈ ਜੀ, ਬੇਸ਼ੱਕ ਉਹਦਾ ਬੇਸ ਮਿਡਲ ਈਸਟ 'ਚ ਹੈ, ਪਰ ਉਹਨਾਂ ਨੇ ਜਰਨਲਿਜ਼ਮ ਦੀ ਦੁਨੀਆ 'ਚ ਨਵੀਆਂ ਪੈੜਾਂ ਪਾਈਆਂ ਨੇ। ਔਰ ਕਿਵੇਂ ਉਹਨਾਂ ਦੇ ਜਰਨਲਿਸਟ ਵੀ ਜਦੋਂ ਜਿੱਥੇ ਜੰਗ ਹੋ ਰਿਹਾ ਹੁੰਦਾ, ਲੜਾਈ ਹੋ ਰਹੀ ਹੁੰਦੀ ਹੈ, ਇਹ ਪਤਾ ਵੀ ਹੁੰਦਾ ਹੈ ਵੀ ਉਹਨਾਂ ਦੇ ਨਾਲ ਕੀ ਵਾਪਰ ਸਕਦਾ ਹੈ, ਉਹ ਜਰਨਲਿਸਟ ਖਤਰਾ ਮੁੱਲ ਲੈ ਕੇ ਵੀ ਉੱਥੋਂ ਦੀ ਰਿਪੋਰਟਿੰਗ ਕਰਦੇ ਨੇ ਜੀ। ਔਰ ਈਵਨ CNN ਵਰਗਾ ਜਿਹੜਾ ਐਸਟੈਬਲਿਸ਼ ਚੈਨਲ ਹੈ, ਉਹਨਾਂ ਨੂੰ ਅਲ ਜਜ਼ੀਰਾ ਦੀਆਂ ਸਟੋਰੀਜ਼ ਬਾਏ ਕਰਨੀਆਂ ਪੈਂਦੀਆਂ। ਸੋ ਇੱਕ ਪਾਸੇ ਇਹ ਪਾਰਟ ਹੈ, ਦੂਜੇ ਪਾਸੇ ਜਿਵੇਂ ਹੁਣ ਹਿੰਦੁਸਤਾਨ ਦਾ ਮੀਡੀਆ ਸਾਰਾ ਜਾਂ ਸੁਸਰੀ ਵਾਂਗ ਸੌਂ ਗਿਆ ਜਾਂ ਹਿੰਦੂਤਵਾ ਦਾ ਬਣਿਆ ਹੋਇਆ। ਕੋਈ ਵੀ ਹੁਣ ਮੈਂ ਜਿਵੇਂ ਦੇਖ ਰਿਹਾ ਸੀ, ਅੱਜ ਇੱਕ ਉੱਥੇ ਖਬਰ ਆਈ ਕਿ ਜੀ ਉਹ ਹਿਊਮਨ ਰਾਈਟ ਕਮਿਸ਼ਨ ਨੇ ਸੂ ਮੋਟੋ ਨੋਟਿਸ ਲਿਆ, ਇੱਕ ਖਬਰ ਜਿਹੜੀ ਗੁਜਰਾਤ ਦੇ ਇੱਕ ਜ਼ਿਲ੍ਹੇ 'ਚੋਂ ਆਈ ਕਿ ਇੱਕ ਦਰਿਆ ਦੇ ਉੱਤੇ ਪੁਲ ਨਹੀਂ ਹੈ ਤੇ 100 ਦੇ ਕਰੀਬ ਬੱਚੇ ਜਿਹੜੇ ਨੇ ਰੋਜ਼ਾਨਾ ਨਦੀ ਤੈਰ ਕੇ ਦੂਜੇ ਪਾਸੇ ਜਾਂਦੇ ਨੇ ਸਕੂਲ ਨੂੰ ਦੇ ਵਿੱਚ ਜਿਹੜਾ ਪੜ੍ਹਨ ਦੇ ਲਈ। ਉਹਦਾ ਕੋਈ ਵੀ ਹਿਊਮਨ ਰਾਈਟ ਕਮਿਸ਼ਨ ਦਾ ਸੀ, ਉਹਨੇ ਦੇਖਿਆ, ਉਹਨੇ ਉਹਦਾ ਨੋਟਿਸ ਲਿਆ, ਉਹਨੇ ਗੁਜਰਾਤ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ, ਤਲਬ ਕੀਤਾ ਹੈ ਜੀ। ਹੁਣ ਇਹ ਸਟੋਰੀ ਹੁਣ ਆਈ ਹੈ, ਪਹਿਲਾਂ ਵੀ ਇਸ ਕਿਸਮ ਦੀਆਂ ਸਟੋਰੀਜ਼ ਹੋਣਗੀਆਂ, ਪਰ ਕਿੱਥੇ ਸੀ ਜਾਂ ਕਿੱਥੇ ਨੇ ਭਾਰਤ ਦੇ ਜਰਨਲਿਸਟ ਜਿਨ੍ਹਾਂ ਨੇ ਨਰਿੰਦਰ ਮੋਦੀ ਨੂੰ ਐ ਬਣਾਇਆ ਜਿਵੇਂ ਕਿ ਉਹਨੇ ਕੋਈ ਐਨ ਸਵਰਗ ਰਚ ਦਿੱਤਾ ਹੋਏ, ਵਿਕਾਸ ਮਾਡਲ ਗੁਜਰਾਤ 'ਚ। ਇਹ ਜਿਹੜਾ ਪੁਲ ਨਹੀਂ ਹੈ, ਇਹ ਕੋਈ ਅੱਜ ਤਾਂ ਨਹੀਂ ਉੜਿਆ ਪੁਲ ਕੇ ਬਰਸਾਤਾਂ ਆ ਗਈਆਂ ਪੁਲ ਉੜ ਗਿਆ। ਉਹ ਲੋਕਾਂ ਨੇ ਕਿਹਾ ਜੀ ਪਿਛਲੇ ਕਈ ਸਾਲਾਂ ਤੋਂ ਜੀ ਸਾਡੇ ਨਾਲ ਇਕਰਾਰ ਹੁੰਦਾ ਹੋਏਗਾ, ਹੁਣ ਕੀ ਅਸੀਂ ਬੱਚੇ ਪੜ੍ਹਾਣੇ ਨੇ, ਕੀ ਕਰੀਏ। ਪਰ ਜੇ ਕੋਈ ਇਨਵੈਸਟੀਗੇਟਿਵ ਇਮਾਨਦਾਰ ਜਰਨਲਿਸਟ ਹੋਣ ਤਾਂ ਜਾ ਕੇ ਗੁਜਰਾਤ 'ਚ ਪੋਲ ਖੋਲ੍ਹਿਆ ਹੁੰਦਾ ਮੋਦੀ ਦੇ ਵਿਕਾਸ ਦਾ, ਵੀ ਆਹ ਵਿਕਾਸ ਹੈ, ਵੀ 100 ਬੱਚਾ ਰੋਜ਼ਾਨਾ ਦਰਿਆ ਟੱਪ ਕੇ ਜਾਂਦਾ ਪੜ੍ਹਨ ਦੇ ਲਈ, ਕਿਹੜਾ ਵਿਕਾਸ ਹੈ। ਔਰ ਇਹ ਇੱਕ ਸਟੋਰੀ ਨਹੀਂ ਹੈ, ਇੱਦਾਂ ਦੀਆਂ ਹੰਡਰਡਸ
ਸਟੋਰੀਜ਼ ਹੋਣਗੀਆਂ। ਔਰ ਜਦੋਂ ਇਹਦਾ ਕਦੇ ਫਾਲ ਹੋਇਆ ਮੋਦੀ ਦਾ, ਜੇ RSS ਨੇ ਕਦੇ ਕਿਸੇ ਹੋਰ ਨੂੰ ਆ ਲੈਣ ਦਿੱਤਾ, ਤਾਂ ਫਿਰ ਤੁਸੀਂ ਦੇਖੋਗੇ ਕਿ ਬਹੁਤ ਸਾਰਾ ਜੋ ਵੇਚਿਆ ਗਿਆ ਵਿਕਾਸ ਦੇ ਨਾਂ ਤੇ ਉਹ ਵੀ ਫਰਾਡ ਸੀ, ਕੁਝ ਨਹੀਂ ਸੀ ਜੀ। ਲੇਕਿਨ ਕਿਉਂਕਿ ਕੋਈ ਇਮਾਨਦਾਰ ਪੱਤਰਕਾਰ, ਜਰਨਲਿਸਟ, ਇਹ ਪਤਾ ਹੈ ਵੀ ਉੱਥੇ ਜਾਓਗੇ RSS ਨੇ ਕੁੱਟਣਾ ਹੈ, ਮਾਰਨਾ ਹੈ, ਝੂਠੇ ਕੇਸ ਬਣਾਉਣੇ ਨੇ ਹੁਣ, ਔਰ ਇਹ ਉੱਥੋਂ ਦਾ ਵਰਤਾਰਾ ਹੈ। ਹੁਣ ਜੇ ਅਸੀਂ ਜੂਨ 84 ਦੇ ਹਵਾਲੇ ਨਾਲ, ਮੈਂ ਹਮੇਸ਼ਾ ਬ੍ਰਹਮ ਚੈਲਾਨੀ ਜਿਹੜਾ ਪੱਤਰਕਾਰ ਐਸੋਸੀਏਟਡ ਪ੍ਰੈਸ ਦਾ ਸੀ, ਉਹਦੀ ਨਾਂ ਲੈ ਕੇ ਤਾਰੀਫ ਕਰਦਾ, ਲਿਖਦਾ ਵੀ ਹੈ ਇਹਦੇ ਬਾਰੇ ਜੀ। ਤੇ ਇਸ ਲਈ ਕਿ ਉਹਨੂੰ ਪਤਾ ਸੀ ਕਿ ਉਹਦੇ ਨਾਲ ਕੀ ਹੋ ਸਕਦਾ ਹੈ। ਇਹਦੇ ਬਾਵਜੂਦ ਜੂਨ 84 'ਚ ਕੀ ਹੋਇਆ, ਉਹ ਬਾਅਦ ਦੇ ਵਿੱਚ ਪਹੁੰਚਿਆ, ਉਹ ਡਿਟੈਕਟ ਨਹੀਂ ਹੋਇਆ, ਕੱਢਿਆ ਨਹੀਂ ਜਾ ਸਕਿਆ। ਉਹਨੇ ਫਿਰ ਜਿਹੜੀ ਕਹਾਣੀ ਦਿੱਤੀ, ਅੱਜ ਦੁਨੀਆ ਨੇ ਤਾਂ ਸਿੱਖਾਂ ਨੂੰ ਵੀ ਨਹੀਂ ਸੀ ਪਤਾ ਲੱਗਣਾ ਕਿ ਬਈ ਜੂਨ 84 'ਚ ਇਹਨਾਂ ਨੇ ਕੀਤਾ ਅੰਦਰ ਕੀ ਹੈ। ਉਹਨੇ ਕਹਾਣੀ ਲੱਭੀ, ਉਹਨੇ ਉਹ ਮਿਲਿਆ, ਡਾਕਟਰਾਂ ਨੂੰ ਮਿਲਿਆ, ਉਹਨੇ ਉਹ ਡੰਪ ਟਰੱਕ ਦੇਖੇ ਜਿੱਥੇ ਠਹਿਰਿਆ ਸੀ ਕਿ ਵੀ ਕਿਵੇਂ ਅੱਧ ਮੋਏ ਜਿਹੜੇ ਬੰਦੇ ਨੇ ਮਰੇ ਨੇ, ਉਹਨਾਂ ਦੇ ਜਿਹੜੇ ਪੱਗਾਂ ਦੇ ਨਾਲ ਹੀ ਉਹਨਾਂ ਦੇ ਹੱਥ ਪਿੱਛੇ ਬੰਨੇ ਹੋਏ ਨੇ, ਔਰ ਉਹਨਾਂ ਨੂੰ ਪੁਆਇੰਟ ਬਲੈਂਕ ਰੇਂਜ ਤੇ ਮਾਰਿਆ। ਮਾਰਨ ਵਾਲੇ 80 ਸਾਲਾ ਔਰਤ ਵੀ ਹੈ, 2-2 ਮਹੀਨੇ ਦੇ ਬੱਚੇ ਵੀ ਨੇ ਜੀ। ਹੁਣ ਉਸ ਦੇ ਬਦਲੇ ਬੇਸ਼ੱਕ ਬਾਅਦ ਦੇ ਵਿੱਚ ਉਹਦੇ ਤੇ ਟਾਡਾ ਦੇ ਥੱਲੇ ਕੇਸ ਬਣਾਤਾ, ਉਹਨਾਂ ਨੇ ਗ੍ਰਿਫਤਾਰ ਕੀਤਾ, ਉਹਨੂੰ ਟਾਡਾ ਕੇਸ ਬਣਾਇਆ। ਸੋ ਇਹ ਇੱਕ ਡਰ ਹੈ, ਇਸ ਲਈ ਬਹੁਤ ਸਾਰੇ ਡਰ ਦੇ ਥੱਲੇ ਜਿਹੜੇ ਨੇ, ਉਹ ਜੋ ਸਰਕਾਰ ਕਹਿੰਦੀ ਹੈ, ਅੱਜ ਬੇਸ਼ੱਕ ਕਹਿਣ ਨੂੰ ਮੀਡੀਆ ਜਿਹੜਾ ਉਹ ਫ੍ਰੀ ਕਿਹਾ ਜਾਂਦਾ ਹੈ ਇੰਡੀਆ 'ਚ, ਇਸ ਤੋਂ ਦੇ ਉਲਟ ਰਾਦਰ ਜਿਸ ਪਾਕਿਸਤਾਨ ਬਾਰੇ ਇਸਲਾਮਿਕ ਤੇ ਦੂਜੇ ਤੀਜੇ ਲੇਬਲ ਲਾ ਕੇ ਭੰਡਿਆ ਜਾਂਦਾ ਹੈ, ਜੇ ਤੁਸੀਂ ਮੀਡੀਆ ਰਿਪੋਰਟਸ ਦੇਖੋ ਜਿਹੜੇ ਇੰਟਰਨੈਸ਼ਨਲੀ ਮੋਨੀਟਰ ਕਰਦੇ ਨੇ, ਪਾਕਿਸਤਾਨ ਦੇ ਵਿੱਚ ਮੀਡੀਆ ਮੋਰ ਫ੍ਰੀ ਹੈ, ਮੋਰ ਰੋਬਸਟ ਹੈ ਜੀ, ਔਰ ਉਹ ਕੋਈ ਕਤਰਾਂਦੇ ਨਹੀਂ ਨੇ। ਲੇਕਿਨ ਜੇ ਤੁਸੀਂ ਇੰਡੀਆ 'ਚ ਡੈਮੋਕ੍ਰੇਸੀ ਦੇ ਨਾਂ ਥੱਲੇ ਵੀ ਮੀਡੀਆ ਦੇਖੋ, ਉੱਥੇ ਹਾਲ ਇਹ ਹੈ। ਹੁਣ ਪਾਕਿਸਤਾਨ ਦੇ ਕਿੰਨੇ ਫਨ ਸ਼ੋਅ ਨੇ ਜਿਹੜੇ ਪੋਲੀਟੀਸ਼ੀਅਨਸ ਦਾ ਰੋਜ਼ ਹੀ ਫਨ ਉਡਾਉਂਦੇ ਨੇ, ਔਰ ਦਰਜਨਾਂ ਨਵੇਂ ਆ ਰਹੇ ਨੇ, ਇਸ ਲਈ ਕਿ ਉਹਦੀ ਆਡੀਅנס ਹੈ ਉੱਥੇ। ਮੁਸ਼ਰਫ ਨੂੰ ਭਾਵੇਂ ਜਿੰਨਾ ਮਰਜ਼ੀ ਡਿਮੋਨਾਈਜ਼ ਕੀਤਾ ਗਿਆ, ਪਰ ਇਹ ਕ੍ਰੈਡਿਟ ਉਹਨੂੰ ਮੁਸ਼ਰਫ ਨੂੰ ਜਾਂਦਾ ਹੈ ਕਿ ਉਹਨੇ ਮੀਡੀਆ ਦੀ ਜਿਹੜੀ ਫਰੀडम ਹੈ ਉਹ ਪਾਕਿਸਤਾਨ ਦੇ ਵਿੱਚ ਲਿਆਂਦੀ। ਔਰ ਦੂਸਰਾ, ਉਹਨੇ ਔਰਤਾਂ ਦੇ ਲਈ ਰਿਜ਼ਰਵੇਸ਼ਨ ਅਸੈਂਬਲੀ ਦੇ ਵਿੱਚ, ਸਟੇਟ ਪ੍ਰੋਵਿੰਸਿਸ 'ਚ ਉਹਨਾਂ ਨੂੰ ਜਿਹੜੇ ਉਹ ਹੱਕ ਦਿੱਤੇ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜੀ ਵੀ ਹਕੂਮਤ, ਨਿਜ਼ਾਮ, ਇੰਡੀਵਿਜੂਅਲ ਮੀਡੀਆ ਦੀ ਆਵਾਜ਼ ਨੂੰ ਘੁੱਟਦੇ ਨੇ ਜੀ। ਜੇਮਸ ਫੌਲੀ ਦਾ ਕਤਲ ਜਿਹੜਾ ਪਰਿਵਾਰ ਲਈ ਇੱਕ ਸ਼ੌਕਿੰਗ ਗੱਲ ਹੈ। ਕਿਸੇ ਦਾ ਉਹ ਬੱਚਾ ਹੈ, ਕਿਸੇ ਦਾ ਪਤੀ ਹੈ, ਕਿਸੇ ਦਾ ਭਰਾ ਹੈ, ਕਿਸੇ ਦਾ ਕੋਈ ਨੇੜਲਾ ਰਿਸ਼ਤੇਦਾਰ ਹੈ। ਪਰ ਦੂਸਰੇ ਪਾਸੇ ਇੱਕ ਸ਼ਰਮ ਦੀ ਗੱਲ ਹੈ ਕਿ ਵੀ ਇੱਕ ਪਾਸੇ ਉਹ ਲੋਕ ਜਿਹੜੇ ਕਲੇਮ ਕਰਦੇ ਨੇ ਕਿ ਜੀ ਉਹਨਾਂ ਨੇ ਇਸਲਾਮਿਕ ਸਟੇਟ ਬਣਾਉਣੀ ਹੈ, ਆਪ ਉਹ ਖਲੀਫਾ ਬਣਿਆ ਹੋਇਆ, ਜਿੰਨੇ ਮਰਜ਼ੀ, ਇਹ ਨਹੀਂ ਹੈ ਵੀ ਅਮਰੀਕਨ ਉੱਥੇ ਘੱਟ ਕਰਦੇ ਨੇ। ਹੁਣ ਬੰਬਾਰਡਮੈਂਟ ਵੀ ਹੋ ਰਹੀ ਹੈ ਉਹਨਾਂ ਦੇ ਉੱਤੇ। ਦੂਸਰਾ, ਉਹਨਾਂ ਨੇ ਆਪਣੇ ਵੱਲੋਂ ਰਿਵੈਂਜ ਲਿਆ ਹੈ ਕਿ ਵੀ ਜੀ ਅਸੀਂ ਰਿਵੈਂਜ ਲੈ ਰਹੇ ਹਾਂ ਕਿਉਂਕਿ ਹੁਣ ਅਮਰੀਕਾ ਦੀ ਉੱਥੇ ਇਨਵੋਲਵਮੈਂਟ ਹੈ, ਕੁਰਦਾਂ ਦੇ ਹੱਕ 'ਚ ਹੈ। ਜਿਹੜਾ ਡੈਮ ਮੌਸੂਲ ਦਾ ਆਲਮੋਸਟ ਉਹਨਾਂ ਦੇ ਕਬਜ਼ੇ 'ਚ ਸੀ, ਉਹ ਵਾਪਸ ਲੈ ਲਿਆ ਹੈ ਜੀ। ਤਕਰੀਤ ਦੇ ਉੱਤੇ ਵੀ ਇਹਨਾਂ ਨੇ ਉਹਨੂੰ ਪੂਰਾ ਡਿਫੈਂਸ ਦਿੱਤਾ, ਅੱਗੇ ਐਡਵਾਂਸ ਕਰ ਰਹੇ ਨੇ। ਸੋ ਉਹਨਾਂ ਦੀ ਕਸਟਡੀ 'ਚ ਸੀ ਉਹ ਪਿਛਲੇ ਜੇ 2012 'ਚ ਉਹਨੂੰ ਕਿਡਨੈਪ ਕੀਤਾ, 2 ਸਾਲ ਤੋਂ ਸੀ ਉਹਨੂੰ। ਜੇ ਹੁਣ ਮਾਰਿਆ ਕੀਤਾ ਉਹਨਾਂ ਨੇ ਰਿਵੈਂਜ 'ਚ ਹੈ। ਪਰ ਅਸੀਂ ਸਮਝਦੇ ਹਾਂ ਵੀ ਇਹ ਕਿਹੋ ਜਿਹਾ ਰਿਵੈਂਜ ਹੈ ਜੀ, ਵੀ ਤੁਸੀਂ ਇੱਕ ਬੇਗੁਨਾਹ ਪੱਤਰਕਾਰ ਜਿਹਦੇ ਕੋਲ ਕਲਮ ਹੈ, ਜਿਹਨੇ ਕੋਈ ਕਿਸੇ ਦਾ ਕਤਲ ਨਹੀਂ ਕੀਤਾ, ਉਹਨੂੰ ਤੁਸੀਂ ਇੱਕ ਵਿਕਟਮ ਬਣਾਉਂਦੇ ਹੋ। ਜੇ ਤੁਸੀਂ ਇਸਲਾਮ ਦੇ ਨਾਂ ਤੇ ਸਟੇਟ ਬਣਾਉਣੀ ਹੈ ਜਾਂ ਇਸਲਾਮ ਦਾ ਆਪਣੇ ਆਪ ਨੂੰ ਸੱਚਾ ਪੈਰੋਕਾਰ ਕਹਿੰਦੇ ਹੋ, ਇਸਲਾਮ ਇਹ ਤਾਂ ਨਹੀਂ ਸਿਖਾਉਂਦਾ ਜੀ। ਜੇ ਤੁਸੀਂ ਇਸਲਾਮ ਦੇ ਹਵਾਲੇ ਨਾਲ ਜਾਂ ਜੰਗ ਦੇ ਹਵਾਲੇ ਨਾਲ ਜਿਹੜੇ ਰੂਲ ਡਿਫਾਈਨ ਕੀਤੇ ਹੋਏ ਨੇ, ਕਦੇ ਵੀ ਜੰਗੀ ਕੈਦੀ ਨੂੰ ਮਾਰਿਆ ਨਹੀਂ ਜਾਂਦਾ, ਜਿਹੜਾ ਤੁਹਾਡਾ ਪ੍ਰਿਜ਼ਨਰ ਹੈ ਉਹਨੂੰ ਨਹੀਂ ਮਾਰਿਆ ਜਾਂਦਾ, ਉਸ ਦੇ ਨਾਲ ਚੰਗਾ ਸਲੂਕ। ਹਾਂ, ਪ੍ਰਿਜ਼ਨਰ ਹੁੰਦੇ ਸੀ, ਲਏ ਜਾਂਦੇ ਸੀ, ਨੈਗੋਸ਼ੀਏਸ਼ਨ ਹੁੰਦੀ ਸੀ, ਤੁਸੀਂ ਸਾਡੇ ਛੱਡੋ ਅਸੀਂ ਇੱਧਰ ਛੱਡਦੇ ਹਾਂ, ਉਹਨਾਂ ਦੇ ਜਿਹੜੀ ਹੈ ਜੋ ਵੀ ਡੀਲ ਹੁੰਦੀ ਸੀ। ਸੋ ਅਸੀਂ ਇਸ ਵਾਕਿਆ ਦੀ ਜਿਹੜੀ ਹੈ ਉਹ ਜ਼ੋਰਦਾਰ ਨਖੇਦੀ ਕਰਦੇ ਜੀ, ਉਹਨਾਂ ਦੇ ਪਰਿਵਾਰ ਨਾਲ, ਔਰ ਜਿਹੜੇ ਅਦਾਰੇ ਗਲੋਬਲ ਪੋਸਟ, AFP, ਉਹਨਾਂ ਦੇ ਨਾਲ ਵੀ ਅਸੀਂ ਹਮਦਰਦੀ ਦਾ ਇਜ਼ਹਾਰ ਕਰਦੇ। ਔਰ ਅਸੀਂ ਸਮਝਦੇ ਹਾਂ ਵੀ ਇਹੋ ਜਿਹਾ ਵਰਤਾਰਾ, ਉਹਨੇ ਠੀਕ ਪ੍ਰੈਜ਼ੀਡੈਂਟ ਓਬਾਮਾ ਨੇ ਕਿਹਾ ਕਿ ਇਹ ਅੰਤਰ ਆਤਮਾ ਨੂੰ ਝੰਜੋੜਨ ਵਾਲਾ ਹੈ। ਜਦੋਂ ਵੀ ਕਿਤੇ ਵੀ ਬੇਗੁਨਾਹ ਦਾ ਖੂਨ ਡੁੱਲਦਾ, ਉਹ ਕੋਈ ਡੋਲੇ, ਅਮਰੀਕਨ ਡੋਲਣ, ਉਹ ਚਰਮਪੰਥੀ ਡੋਲਣ, ਕੋਈ ਹੋਰ ਡੋਲੇ, ਔਰ ਉਹਦੀ ਬੇਸ਼ੱਕ ਨੋ ਮੈਟਰ ਕੀ ਜਸਟੀਫਿਕੇਸ਼ਨ ਦਿੱਤੀ ਜਾਏ ਜੀ, ਇਸ ਨੂੰ ਕਦੇ ਵੀ ਜਿਹੜਾ ਉਹ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਗੁਰੂ ਨਾਨਕ ਸਾਹਿਬ ਨੇ ਡਿਫਾਈਨ ਕੀਤਾ ਹੋਇਆ ਇਹ ਸਟੈਂਡਰਡ ਕਿ ਭਾਈ ਇਹ ਜਿਹੜਾ ਹੈ, ਜੇ 2 ਸ਼ਕਤੀਵਾਨ ਲੜਦੇ ਨੇ, ਇੱਕ ਡਿੱਗਦਾ ਹੈ, ਇੱਕ ਹਾਰਦਾ ਹੈ, ਇਹ ਜਿਹੜਾ ਕੋਈ ਇਸ ਤੇ ਰੋਸ ਨਹੀਂ ਹੈ।
ਪਰ ਜੇ ਇੱਕ ਜਿਹੜਾ ਪਾਰਟੀ ਧਿਰ ਹੈ ਉਹ ਇੱਕ ਸ਼ੀਂਹ ਦੀ ਤਰ੍ਹਾਂ, ਇੱਕ ਸ਼ੇਰ ਦੀ ਤਰ੍ਹਾਂ ਜਿਹੜੇ ਬਿਲਕੁਲ ਡਿਫੈਂਸਲੈਸ ਐਨੀਮਲ ਨੇ, ਲੋਕ ਨੇ, ਉਹਨਾਂ ਦੇ ਉੱਤੇ ਝਪੜਦਾ ਹੈ ਤੇ ਇਸ ਦਾ ਫਿਰ ਰੋਸਾ ਹੁੰਦਾ ਹੈ। ਸਾਨੂੰ ਇਸ ਦਾ ਦੁੱਖ ਹੈ ਕਿ ਇੱਕ ਬੇਗੁਨਾਹ ਬਹਾਦਰ ਪੱਤਰਕਾਰ ਦੀ ਜਾਨ ਗਈ ਹੈ ਔਰ ਬੜੇ ਬਰੂਟਲ ਕੈਲਸ ਮੈਨਰ ਦੇ ਨਾਲ ਉਸ ਨੂੰ ਮਾਰਿਆ ਗਿਆ। ਜੀ ਬਿਲਕੁਲ ਡਾਕਟਰ ਸਾਹਿਬ, ਇਸ ਤਰ੍ਹਾਂ ਲੈਣੇ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।